ਅੱਛਾ ਜੀ, ਤੁਸੀਂ ਦੱਸਿਆ ਕਿ ਹੁਣ ਬੈਲਾਂ ਨੂੰ ਲੋਕ ਮਲਾਈ ਕਰਦੇ ਆ ਜੀ, ਇਹਨਾਂ ਦੇ ਬੜਾ ਬੜਾ ਟਾਈਮ ਕਰਦੇ ਆ, ਬੋਤਲਾਂ ਲਾਉਂਦੇ ਆ ਜੀ 5-6 ਹਜ਼ਾਰ ਦੀ ਰਾਤ ਨੂੰ ਹਰਦਾਨਾ ਜਿੰਨੇ ਭਜਾਉਣੇ ਆ। ਅੱਛਾ ਜੀ, ਇਹ ਬੈਲਾਂ ਨੂੰ ਕੰਮ ਤੋਂ ਪਿੱਛੇ ਕਰਕੇ ਔਰ ਇਹਨਾਂ ਦੀ ਸੇਵਾ ਦੇ ਨਾਲ ਇਹਨਾਂ ਨੂੰ ਜਾਨੀ ਮਲਾਈ ਕਰਨਾ, ਘੁੱਟਣਾ, ਦੱਬਣਾ, ਇਹ ਕਦੋਂ ਦਾ ਸਿਲਸਿਲਾ ਸ਼ੁਰੂ ਹੋਇਆ ਜੀ? ਇਹ ਮਲਦੇ ਤਾਂ ਅਸੀਂ ਉਦੋਂ ਵੀ ਹੁੰਦੇ ਸੀਗੇ, ਲੇਕਿਨ ਇੰਨਾ ਨਹੀਂ ਮਲਦੇ ਸੀ। ਅੱਗੇ ਤਾਂ ਅਸੀਂ ਇੱਥੋਂ ਜੋੜਨੇ ਬੋਲ ਜਾ ਕੇ ਟੋਭੇ ਤੋੜ ਕੇ ਭਜਾਉਂਦੇ ਸੀ। ਅੱਛਾ ਜੀ। ਤੇ ਉਹਨਾਂ ਟੋਭੇ ਵਾਲਿਆਂ ਨੇ ਸਾਡੇ ਕੋਲ ਆਉਣਾ, 2-3 ਦਿਨ ਪਹਿਲਾਂ ਤੋੜ ਕੇ ਲਿਆਉਣਾ ਤੇ ਫਿਰ ਮਲ ਦੇਣੇ ਬੋਲ, 2-3 ਵਾਲੀ ਤੱਤਾ ਪਾਣੀ ਕਰਕੇ ਧੋਣੇ, ਟਕੋਰ ਕਰਨੀ, ਕਾੜਾ ਦੇਣਾ, ਬੋਲ ਸਹੀ ਭੱਜ ਜਾਂਦੇ ਸੀ। ਹਲਾਂ ਤਾਂ ਜੋ ਜੋੜਦੇ ਸੀ। ਹੁਣ ਜਾਂਦੇ ਆਪਾਂ ਡਾਲਿਆਂ ਤੇ, ਹੁਣ ਰਾਤ ਨੂੰ ਇਹਨਾਂ ਨੂੰ 5-5 ਹਜ਼ਾਰ ਦੀ ਬੋਤਲ ਲਾਉਂਦੇ ਆ, ਸਵੇਰ ਨੂੰ 3-3 ਹਜ਼ਾਰ ਦਾ ਟੀਕਾ ਲਾਉਂਦੇ ਆ। ਤੇ ਜਿਹੜੇ 4-4 ਦਿਨ ਅਸੀਂ ਪਹਿਲਾਂ ਦੌੜ ਤੋਂ ਸ਼ੁਰੂ ਕਰ ਦਿੰਦੇ ਆ ਟੀਕੇ ਲਾਉਣੇ, ਬੰਦੇ ਬਹੁਤ ਲਾਉਂਦੇ ਟੀਕੇ ਬੋਲਦਾਂ ਨੂੰ। ਲੋਕੀ ਬਲੈਤੋਂ ਲਿਆ ਕੇ ਸਾਰੇ ਸੈਲੀਵੇਟਰ, ਐਮਬੀਬੀ ਕਾਮ ਬਾਹਰ ਦੇ ਟੀਕੇ ਲਾਉਂਦੇ ਸਾਰੇ। ਅੱਛਾ ਜੀ। ਬੈਲਾਂ ਨੂੰ ਇਹ ਸਾਰੇ ਲਾਉਂਦੇ ਆ ਵੀਰਾ। ਤੇ ਜਿਹੜਾ ਇਹ ਟ੍ਰੈਂਡ ਆ ਜੀ ਇਦਾਂ ਟੀਕੇ ਲਾ ਕੇ ਤੇਜ਼ ਕਰਨਾ, ਇਹ ਸਹੀ ਹੈ ਜੀ? ਬਈ ਸਾਡੀ ਸਮਝ ਤਾਂ ਟੀਕੇ ਵਾਲਾ ਮਸਲਾ ਨਹੀਂ ਆਉਂਦਾ। ਨਹੀਂ ਲਾਉਣੇ ਚਾਹੀਦੇ ਬੈਲਾਂ ਨੂੰ। ਜਦ ਆਪਾਂ ਇਹਨਾਂ ਨੂੰ ਦੇਸੀ ਘੇ ਦਿੰਦੇ ਆ, ਛੋਲਿਆਂ ਦਾ ਆਟਾ ਦਿੰਦੇ ਆ, ਇਹਦੀ ਤਾਕਤ ਨਾਲ ਭੱਜਣ। ਟੀਕੇ ਲਾਉਂਦਿਆਂ ਮੇਰੇ ਦੇਖਦਿਆਂ ਤੇ 4-5 ਬੌਲਦ ਮਰ ਗਏ ਜੀ। 50 ਦਾ ਬੌਲਦ ਨਾਗਰਿਆਂ ਚ ਰਾਣਿਆਂ ਨੇ ਲਿਆ ਸੀ। ਤਾਂ ਇੱਥੇ ਪੀਰ ਮਹਲ ਸਾਡੇ ਡੇਰੇ ਉਹਨਾਂ ਨੇ ਇੰਨੇ ਟੀਕੇ ਲਾਤੇ ਇਸ ਜਗ੍ਹਾ ਤੇ ਜੀ, ਐਸੇ ਜਗ੍ਹਾ ਤੇ। ਪੀਰ ਮਹਲ ਜਾ ਕੇ ਭਜਾਇਆ, ਬੌਲ ਛੁੱਟ ਕੇ ਭੱਜ ਗਿਆ, ਘਰ ਜਾ ਕੇ ਬੌਲਦ ਮਰ ਗਏ। ਅੱਛਾ ਜੀ। ਸਾਡੇ ਖਾਲੇ ਤਾਰੇ ਨੇ ਨੰਗਲ ਵਾਲਿਆਂ ਨੇ, ਉਹਨਾਂ ਨਾਲ ਬੌਲਦ ਅਸੀਂ ਹਾਜੀ ਸ਼ੀਣੇ ਵਾਲਾ ਜੋੜਿਆ ਤੇ ਔਰ ਉਹਨਾਂ ਨੇ ਟੋਭੇ ਵਾਲੀ ਨਵੈਸ਼ ਉਸ ਦਿਨ ਜਿੱਤੀ। ਪੂਰਾ ਪਾਕਿਸਤਾਨ ਉਸ ਦੌੜ ਤੇ ਭੱਜਿਆ ਸੀ ਤੇ ਉਹਨਾਂ ਬੌਲਦਾਂ ਨੇ ਜਿੱਤਿਆ। ਦੂਸਰੇ ਦਿਨ ਰਾਤ ਨੂੰ ਉਸ ਬੌਲਦ ਨੂੰ ਟੀਕੇ ਇੰਨੇ ਲੱਗੇ, ਉਹ ਵੀ ਅੱਲਾ ਨੂੰ ਪਿਆਰਾ ਹੋ ਗਿਆ। ਪੂਰੇ 12:30-1 ਵਜੇ ਰਾਤ ਦੇ ਮਰ ਗਏ। ਇਹ ਬੌਲਦ ਟੀਕੇ ਤਬਾਹ ਕਰ ਦਿੰਦੇ ਆ। ਇੰਨੇ ਟੀਕੇ ਨਹੀਂ ਲਾਉਣੇ ਚਾਹੀਦੇ। ਆਹੀ ਗੱਲ ਆ ਜੀ। ਤੇ ਬਾਕੀ ਭਾਈ ਅਮੀਰ ਲੋਕ ਆ ਲਾਈ ਜਾਂਦੇ ਆ, ਜੋ ਮਰਜ਼ੀ ਕਰੀ ਜਾਣ। ਉਹ ਤਾਂ ਘੰਟੇ 'ਚ ਕਹਿੰਦੇ ਬੌਲ ਤਿਆਰ ਹੋ ਜਾਂਦੇ ਆ। ਤੇ ਆਪਣਾ ਤਾਂ ਦਿਲ ਨਹੀਂ ਮੰਨਦਾ, ਇੰਨੇ ਟੀਕੇ ਨਹੀਂ ਲਾਉਣੇ ਬਣਦੇ ਬੈਲਾਂ ਨੂੰ। ਅੱਛਾ ਜੀ, ਤੁਸੀਂ ਪੁਰਾਣਾ ਦੌਰ 'ਚ ਰਾਣਾ ਸਾਹਿਬ ਦੇ ਦੌਰ 'ਚ ਤੁਸੀਂ ਦੇਖਿਆ, ਸਾਰੇ ਤੁਸੀਂ ਸਵਾਰਾਂ ਦਾ ਜ਼ਿਕਰ ਕੀਤਾ ਔਰ ਤੁਸੀਂ ਉਹਨਾਂ ਦੀ ਸਵਾਰੀ ਨੂੰ, ਤਕਨੀਕ ਨੂੰ ਪਸੰਦ ਵੀ ਕੀਤਾ ਜੀ। ਬੱਲੇ ਕੋਈ ਅੰਤ ਸੀ। ਅੱਛਾ ਜੀ, ਹੁਣ ਵੀ ਸਵਾਰੀ ਕਰਦੇ ਆ, ਤੁਸੀਂ ਖੁਦ ਵੀ ਕਰਦੇ ਆ ਜੀ ਇਸ ਟਾਈਮ ਸਵਾਰੀ? ਹਾਂਜੀ। ਹੁਣ ਤੁਸੀਂ ਕਿਹੜੇ ਸਵਾਰ ਦੀ ਤਕਨੀਕ ਤੋਂ ਮੁਤਮਿਨ ਆ ਜੀ? ਹੁਣ ਇਸ ਵੇਲੇ ਸਭ ਤੋਂ ਅੱਗੇ ਜਿਹੜਾ ਉਸਤਾਦ ਬੌਲਦ ਹਾਰ ਜਾਣ ਚਾਹੇ ਜਿੱਤ ਜਾਣ, ਸ਼ੀਰਾ 1 ਨੰਬਰ ਤੇ ਆ। ਅੱਛਾ ਜੀ। ਤੇ ਸ਼ਾਹ ਜਿਹੜਾ ਦੀਨਦਾਰ ਆ, ਉਹਦੇ ਕੋਲ ਤਾਂ ਬੌਲਦ ਹੀ ਰੱਬ ਵੱਲੋਂ ਪਹਿਲੇ ਨੰਬਰ ਦਾ ਹੈਗਾ ਨਾ, ਫਕਰੇ ਟੋਭਾ ਉਹਨੂੰ ਕਹਿੰਦੇ ਆ। ਹਾਂਜੀ। ਉਹ ਬੌਲਦ ਦੀ ਦੁਨੀਆ ਤੋਂ ਜ਼ਿਆਦਾ ਭੱਜਦਾ। ਉਹ ਦੋਏ ਸਵਾਰ ਜਿਹੜਾ ਜਨੂਨੀ ਕੰਮ ਕਰ ਰਹੇ ਆ ਔਰ ਇੰਨੇ ਅੱਛੇ ਤਰੀਕੇ ਨਾਲ ਜਾਨ ਤੋੜ ਕੇ ਬੌਲਦ ਭਜਾ ਰਿਹਾ ਵੀ ਛੱਡ ਗੱਲਾਂ ਤੋਂ। ਜਾਣੀ ਉਹਨਾਂ ਦਾ ਸਿਰ ਧੜ ਦੀ ਦੋਹਾਂ ਦੀ ਇੱਕੋ ਪਿੰਡ ਦੇ ਆ ਮੁਕਾਬਲਾ ਲੱਗਾ ਆ। ਉਹ ਗੰਦੀ ਨਹਿਰ ਤੋਂ ਪਾਲੇ ਪਾਸੇ, ਉਰਲੇ ਪਾਸੇ ਸ਼ਬੀਰ ਆ। ਹਾਂਜੀ। ਇਦਾਂ ਹੀ ਆ ਜੀ। ਤੇ ਕੋਲੋਂ ਕੋਲ ਰਹਿੰਦੇ ਉਹਨਾਂ ਨੇ, ਜਾਣੀ ਇੰਨਾ ਜਨੂਨੀ ਕੰਮ ਕੀਤਾ ਦੋਹਾਂ ਬੰਦੇ ਨੇ, ਜੋੜਾਂ ਤੋੜਾਂ ਦਾ ਛੱਡ ਗੱਲਾਂ ਦੇ। ਮੁਕਾਬਲਾ ਉਹਨਾਂ ਦੋਹਾਂ ਦਾ ਹੀ ਦੇਖੋ ਜੀ। ਬਾਕੀ ਤਾਂ ਸਵਾਰ ਪਿੱਛੇ ਚੱਲ ਗਏ ਨਾ। ਤੇ ਜੇ ਬੌਲਦ ਭੱਜਦੇ ਹੁਣ ਸਵਾਰ ਦੀ ਲੋੜ ਹੀ ਨਹੀਂ। ਜੇ ਬੌਲਦ ਭੱਜਦੇ ਹੁਣ ਸਵਾਰ ਦੀ ਲੋੜ ਹੀ ਨਹੀਂ। ਭਾ ਇੱਥੇ ਪੀਰ ਮਹਲ ਦੌੜ ਹੋਈ ਤੇ ਮੈਂ ਸਨਮ ਬੱਚਾ ਤਾਂ ਹਾਜੀ ਸ਼ੀਣੇ ਵਾਲਾ ਜੋੜਿਆ। ਲੰਡਾ ਤੇ ਭੱਟੀ ਵਾਲਾ ਬੌਲ ਸੀ 60 ਵਾਲੇ ਵਾਲਾ, ਉਹ ਛੀਰੇ ਨੇ ਜੋੜੇ। ਉਹਨਾਂ ਨੇ ਬੰਦਿਆਂ ਨੇ ਮਜਬੂਰ ਕਰ ਲਿਆ, ਉਸਤਾਦ ਸ਼ੀਰੇ ਨੇ ਇਹ ਭਜਾਉਣੇ ਆ। ਜਦੋਂ ਮੈਂ ਬੌਲਦ ਇਹ ਡਾਈ ਤੇ ਲੈ ਗਿਆ, ਸਨਮ ਬੱਚੇ ਦੇ ਹਾਜੀ ਤਾਰਕ ਨੇ ਕਿਹਾ ਮੈਂ ਤਾਂ ਇਹਨਾਂ ਨਾਲ ਭਜਾਉਣ ਹੀ ਨਹੀਂ ਰਹਿਣਾ ਇਸ ਬੰਦੇ ਨੂੰ। ਮੈਂ ਇਸ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ, ਇਹਨੂੰ ਆਰਾ ਮਾਰਦਾ ਬੌਲਦਾਂ ਤੇ। ਮੈਂ ਇਹਨੂੰ, ਉਹਨੇ ਸਵਾਰ ਆ ਇੱਕ 45 ਦਾ ਬੱਗਾ ਫਰੂਨਾਬਾਦ ਦੇ ਕੋਲ। ਉਹਨੇ ਕਿਹਾ ਜਾਨ ਮੈਂ ਇਹਨੂੰ ਨਹੀਂ ਬੌਲਦ ਭਜਾਉਣ ਦੇਣਾ। ਮੈਂ ਕਿਹਾ ਤੁਸੀਂ ਹਾਜੀ ਸਾਹਿਬ ਬੈਲ ਤਾਂ ਮੈਨੂੰ ਦਿੱਤਾ, ਮੈਂ ਤੁਹਾਡੀ ਮਿਹਨਤ ਕਰਦਾ, ਚੱਲ ਅੱਜ ਦੀ ਦਿਹਾੜੀ ਇਹਨੂੰ ਭਜਾ ਲੈਣ ਦਿਓ, ਮੈਂ ਇਹਨੂੰ ਸਮਝਾਉਣਾ। ਡਾਈ ਤੋਂ ਮੁੜਿਆ ਬੌਲਦ ਮੈਂ ਜੋੜ ਕੇ ਭਜਾ ਤਾ, ਉਹਨਾਂ ਨੇ ਦੌੜ ਫੇਰ ਵਿਨਰ ਕਰਤੀ। ਸਹੀ ਜੀ। ਹਾਂਜੀ। ਬੌਲ ਜੇ ਭੱਜਦੇ ਹੁਣ ਤਾਂ ਰੌਲਾ ਹੀ ਕੋਈ ਨਹੀਂ, ਫੇਰ ਕੋਈ ਰੌਲਾ ਨਹੀਂ। ਬੈਲ ਭੱਜਣ ਜੇ ਸਵਾਰ ਏਡੇ ਚੰਗੇ ਹੋਣ ਤਾਂ ਫਿਰ ਆਪਦੇ ਜਿਹੜਾ ਲਈ ਬੈਠੇ ਆ ਇਹ 1-2 ਉਹਨਾਂ ਨੂੰ ਜਿਤਾ ਲੈਣ। ਕਈਆਂ ਸਵਾਰਾਂ ਨੇ ਆਪਣੇ ਬੈਲ ਲਏ ਆ, ਉਹ ਆਪਦੇ ਕਿਉਂ ਨਹੀਂ ਭਜਾ ਕੇ ਜਿੱਤਦੇ? ਇਹ ਗੱਲ ਨਹੀਂ ਹੈਗੀ। ਬੌਲਦਾਂ ਨੇ ਅੱਲਾ ਨੇ ਭਾਗ ਜਿਹਨਾਂ ਨੂੰ ਲਾਉਣੇ ਉਹਨਾਂ ਨੂੰ ਹੀ ਲੱਗਣੇ ਆ। ਭਾ ਜੋ ਮਰਜ਼ੀ ਹੋ ਜਾਵੇ। ਬਿਲਕੁਲ ਬਜਾ ਜੀ ਕਿ ਬੌਲਦ ਚੰਗੇ ਆ ਉਹ ਜਿੱਤਦੇ ਆ, ਲੇਕਿਨ ਸਵਾਰ ਦੀ ਤਕਨੀਕ ਕਿੰਨੀ ਕੰਮ ਕਰਦੀ ਹੈ ਜੀ? ਇਹ ਜਿਹੜਾ ਕੋਈ ਅੱਲਾ ਦੇ ਕੰਮ ਆ, ਜਦੋਂ ਹਥਿਆਰ ਉਹੀ ਜਾਵੇ ਨਾ। ਇੱਕ ਬੰਦੇ ਕੋਲ ਗੜਾਸਾ ਸੀਗਾ ਤੇ ਇੱਕ ਕੋਲ ਪਿਸਤੌਲ ਸੀਗਾ ਇੱਥੇ ਸਾਡੇ। ਉਹ ਪਿਸਤੌਲ ਵਾਲੇ ਨੇ ਜਦੋਂ ਗੋਲੀ ਮਾਰੀ ਨਾ, ਉਹਦੇ ਗੋਲੀ ਕਾਰਤੂਸ ਵਿੱਚੋਂ ਨਹੀਂ ਨਿਕਲਿਆ। ਉਹਨੇ ਕੋਲ ਜਿਹੜਾ ਖੁਆੜੀ ਖੜਾ ਸੀ, ਉਹਨੇ 3 ਬੰਦੇ ਵੱਢ ਤੇ ਮੇਰੇ ਟੂਬਲ ਤੇ ਜਾਨੋਂ ਮਾਰਤੇ ਉਹਨੇ ਜਾਨੋਂ। ਇਹ ਤਾਂ ਭੱਜੇ ਦੀ ਗੱਲ ਆ ਭਾ। ਬਾਜੇ ਵੇਲੇ ਸਵਾਰ ਕੁਛ ਵੀ ਨਹੀਂ ਕਰ ਸਕਦਾ। ਕੱਲ ਉਸਤਾਦ ਸ਼ੀਰੇ ਨੇ ਭਜਾਏ ਆ ਬੈਲ, ਨਹੀਂ ਉਹ ਕੋ ਦੌੜਿਆ ਬੌਲਦ ਥੱਲੇਲਾ ਸੋਹਣਾ ਤੇ ਹਾਰ ਗਿਆ ਉਹ। ਇਹ ਤਾਂ ਐਡੀ ਗੱਲ ਕੋਈ ਨਹੀਂ ਹੈਗੀ। ਹਾਰ ਜਿੱਤ ਬਣੀ ਅੱਲਾ ਦੇ ਹੱਥ ਆ। ਤੇ ਹੁਣ ਜੀ ਆਪਣਾ ਇਸ ਟਾਈਮ ਜੀ ਬੈਲ ਕਿਹੜਾ ਨਾਮਵਰ ਆ ਜੀ ਪਹਿਲੇ ਨੰਬਰਾਂ ਦਾ ਤੁਹਾਡਾ? ਪਹਿਲੇ ਨੰਬਰ ਦਾ ਤਾਂ ਜੀ ਫਕਰੇ ਟੋਭਾ ਹੀ ਆ। ਅੱਛਾ ਜੀ। ਦੂਸਰੇ ਨੰਬਰ ਤੇ ਜਿਹੜੇ ਮਰਜ਼ੀ ਲਾ ਲਓ, ਲਾੜਾ ਲਾ ਲਓ ਜਾਂ ਆਪਣੇ ਸੋਹਣਾ ਲਾ ਲਓ, ਤੇ ਇਹ ਦੂਸਰੇ ਤੀਸਰੇ ਨੰਬਰ ਦੇ ਬਣਦੇ ਆ ਬੈਲ।
ਜੇ ਘੋੜੇ ਬਲਦ ਨੂੰ ਕੋਈ ਸ਼ਾਇਦ ਜੁੜ ਗਈ ਹਾਜੀ ਸ਼ਫੀ ਵਾਲੇ ਨੇ ਦੌੜ ਉਹਨੇ ਵਿਨਰ ਕਰ ਦੇਣੀ ਹੈ। ਜੇ ਇਸ ਹਿਸਾਬ ਨਾਲ ਭੱਜਿਆ ਨਾ ਜੀ ਉਹ ਹੁਣ ਦੌੜ ਜਿੱਤਣ ਤੇ ਫੇਰ ਦੁਬਾਰਾ ਆਇਆ ਆ, ਉਹਨੇ ਦੌੜ ਜਿੱਤ ਲੈਣੀ ਆ। ਹਾਜੀ ਸਾਹਿਬ ਕੱਲ ਇੱਥੇ ਆਏ ਆ, ਪੀਰਮਾਲ ਹੋਈ ਆ ਦੌੜ ਭਾਈ ਜਾਨ, ਸਾਨੂੰ ਇੰਨੀ ਖੁਸ਼ੀ ਹੋਈ ਆ ਹਾਜੀ ਸ਼ਫੀ ਦੇ ਆਉਣ ਦੀ ਡੇਰੇ। ਅਸੀਂ ਇੰਨਿਆਂ ਬੰਦਿਆਂ ਦਾ ਖਾਣਾ ਲਿਆਂਦਾ ਬਣਾ ਕੇ ਔਰ ਉਹਨਾਂ ਲਈ ਆ ਡੇਰਾ ਬਣਾਇਆ, ਆ ਮੰਜੇ ਚੈੱਕ ਕਰ ਲਾ ਉਹਨਾਂ ਲਈ ਡਾਏ ਤੇ ਔਰ ਬੜੇ ਅੱਛੇ ਤਰੀਕੇ ਨਾਲ ਉਹਨੂੰ ਪਹਿਲਾਂ ਖਾਣਾ ਦੇਈਦਾ ਵੀ ਸਾਡੇ ਬਾਪ ਦੀ ਜਗ੍ਹਾ ਤੇ ਆ, ਨਾਲ ਉਹਦੇ 10 ਭਰਾ ਆ ਜਾਵੇ, 100 ਆ ਜਾਵੇ, 150, ਉਹਨਾਂ ਨੂੰ ਖਾਣਾ ਦਿੱਤਾ, ਉਹਨਾਂ ਨੂੰ ਚਾਹ ਦਿੱਤੀ, ਗਾਂ ਉਹਨਾਂ ਦੇ ਬੈਲਾਂ ਨੂੰ ਵੀ ਚਾਹ ਪਕਾ ਕੇ ਦਿੱਤੀ। ਸਹੀ ਜੀ। ਉਹ ਤੋਂ ਇਲਾਵਾ ਫਿਰ ਅਸੀਂ ਪਿੰਡ ਡੇਰਾ ਬਣਾਇਆ, ਉੱਤੇ ਕਰੋੜ ਰੁਪਈਆ ਲੱਗ ਜਾਣਾ, ਕਰੋੜ ਤੋਂ ਉੱਤੇ ਚੱਲ ਜਾਣਾ। ਉਹ ਅਸੀਂ ਆਪਦੇ ਬੈਲ ਗਾਡੀ ਦੇ ਜਿੰਨੇ ਸ਼ੌਕੀਨ ਆ ਉਹਨਾਂ ਦੋਸਤਾਂ ਦੀ ਖਾਤਰ ਬਣਾਇਆ। ਸਾਡੇ ਕੋਲ ਆਉਣ ਬੁਲਦਾਂ ਦੀਆਂ ਗੱਲਾਂ ਕਰਨ ਅੰਦਰ ਬੈਠ ਕੇ, ਔਰ ਬਾਹਰ ਵੀ ਮੰਜੇ ਡਾਵਾਂਗੇ ਅੱਲਾ ਦੇ ਹੁਕਮ ਨਾਲ, ਅੰਦਰ ਵੀ, ਔਰ ਕਿਚਨ ਬਣਾਵਾਂਗੇ, ਉਹਦੇ ਵਿੱਚ ਹਰ ਬੰਦੇ ਨੂੰ ਅਸੀਂ ਚਾਹ ਦੇਵਾਂਗੇ, ਖਾਣਾ ਦੇਵਾਂਗੇ। ਨਾਲ ਇਹ ਗੱਲ ਕਹੀ ਆ, ਪਿੰਡ ਦੇ ਆਂਢ ਗੁਆਂਢ ਜੋ ਮਰੇ ਜੀਵੇ, ਕਿਸੇ ਦਾ ਵਿਆਹ ਹੋਵੇ, ਜਿੰਨੇ ਮਹਿਮਾਨ ਆਉਣਗੇ ਅਸੀਂ ਉਹਨਾਂ ਨੂੰ ਖਾਣਾ ਅਸੀਂ ਆਪਣੇ ਕੋਲੋਂ ਦੇਵਾਂਗੇ ਤੇ ਰੱਖਾਂਗੇ ਵੀ ਇੱਥੇ, ਰੱਖਾਂਗੇ ਆਪਣੇ ਡੇਰੇ, ਮੰਜੇ ਬਿਸਤਰੇ ਹਰ ਸ਼ੈ ਅਸੀਂ ਆਪਣੇ ਕੋਲੋਂ ਦੇਣੀ ਆ। ਉੱਠ ਕੇ ਦੇਖ ਲਓ ਹੁਣ ਵੀ ਅੰਦਰ ਮੰਜੇ ਪਏ, ਉਹ ਮੰਜੇ ਅੰਦਰ ਵੱਡੇ ਪਏ, ਆਹ ਪਏ, ਤੇ ਅੱਲਾ ਪਾਕ ਨੇ ਦਿੱਤਾ ਤਾਂ ਅਸੀਂ ਅੱਲਾ ਦੇ ਰਾਹ ਤੇ ਹੀ ਹਰ ਸ਼ੈ ਦੇਣੀ ਆ ਵੀਰਾ। ਜਿਵੇਂ ਸਾਨੂੰ ਅੱਲਾ ਦੇ ਰਿਹਾ ਵਾ ਨਾ, ਉੱਦਾਂ ਹੀ ਅੱਲਾ ਦੇ ਰਾਹ ਤੇ ਦੇਣੀ ਆ। 1 ਲੱਖ ਖੇਤ ਨੂੰ ਅਸੀਂ ਜ਼ਮੀਨ ਦਾ ਲਿਆ ਸੀ ਬਲਦਾਂ ਦੀ ਵਜ੍ਹਾ ਨਾਲ। ਲੋਕ ਸਾਨੂੰ ਇਹ ਗੱਲ ਕਹਿੰਦੇ ਸੀ ਇਹਨਾਂ ਨੇ ਭੁੱਖੇ ਮਰ ਜਾਣਾ, ਭੁੱਖੇ ਮਰ ਜਾਣਾ। ਉਹ ਅਸੀਂ ਇੱਕ ਖੇਤ ਦੇ ਵਿੱਚੋਂ ਇੱਕ ਖੇਤ ਸਾਡਾ ਮੋਟਰਵੇ 'ਚ ਆਇਆ, ਉਹਦਾ ਸਾਨੂੰ 1 ਕਰੋੜ ਰੁਪਈਆ ਮਿਲਿਆ। ਤੇ ਬਾਕੀ ਜਿਹੜੇ ਖੇਤ ਆ ਉਹਨਾਂ ਦੇ ਸਾਨੂੰ 23-24 ਲੱਖ ਕਰੋੜ ਨਗਦ ਦਿੰਦੇ ਆ, 23-24 ਕਰੋੜ। ਅਸੀਂ ਉਹ 40 ਕਰੋੜ ਉਹਨਾਂ ਦਾ ਮੰਗਿਆ, 30 ਕਰੋੜ ਦੇ ਸਾਡੇ ਵਿਕ ਜਾਣੇ ਆ। ਲੇਕਿਨ ਸਾਨੂੰ ਬਲਦਾਂ ਦੀ ਵਜ੍ਹਾ ਨਾਲ ਇੰਨਾ ਕੁਛ ਰੱਬ ਨੇ ਦਿੱਤਾ। ਤੇ ਜਾਂ ਜਿਹੜੇ ਭਰਾ ਆਉਂਦੇ ਸੀ ਸਾਡੇ ਹੱਕ ਅੰਦਰ ਦੁਆ ਕਰਦੇ ਸੀਗੇ, ਯਾਰ ਚਿਸ਼ਤੀਆਂ 'ਚ ਆਉਂਦੇ ਸੀ, ਸਾਡੇ ਕੋਲ ਰਾਤ ਰਹਿੰਦੇ ਆ, ਖਾਣਾ ਅਸੀਂ ਦੁਪਹਿਰ ਨੂੰ ਦਿੰਦੇ ਆ, ਦੌੜ ਵਾਲੇ ਦਿਨ ਦਿੰਦੇ ਆ, ਉਹ ਸਾਨੂੰ ਭਰਾਵਾਂ ਤਰ੍ਹਾਂ ਮਿਲਦੇ ਆ ਔਰ ਅਸੀਂ ਉਹਨਾਂ ਦਾ ਇਹਤਰਾਮ ਹੀ ਬਹੁਤ ਕਰਦੇ ਆ। ਅਸੀਂ ਉੱਥੇ ਜਾਂਦੇ, ਸਾਡੀ ਬੜੀ ਇੱਜ਼ਤ ਕਰਦੇ ਆ, ਚਿਸ਼ਤੀਆਂ 'ਚ ਫੋਟਾਬਾਦ ਜਿੱਥੇ ਵੀ ਜਾਂਦੇ ਆ, ਉਹ ਸਾਨੂੰ ਭਰਾ ਸਮਝਦੇ ਆ। ਜਿਹਦੇ ਕੋਲ 4 ਭਰਾ ਨਹੀਂ ਉਹ ਆਉਂਦੇ, ਬੰਦਾ ਕੈਸਾ। ਇਹ ਰਾਣਾ ਰਿਆਜ਼ ਫੈਸਲਾਬਾਦੀ ਭਲਵਾਨ ਕਹਿੰਦੇ ਹੁੰਦੇ ਸੀ ਅੱਜ ਤੋਂ 30-40 ਸਾਲ ਪਹਿਲਾਂ, ਅਖੇ ਜਾਨ ਜਿਹਦੇ ਕੋਲ ਪੈਸਾ ਨਹੀਂ ਉਹ ਬੰਦਾ ਕੈਸਾ। ਕਿਆ ਬਾਤ, ਅੱਲਾ ਦੀ ਕਸਮ ਹੈ। ਇਹ ਰਾਣੇ ਰਿਆਜ਼ ਨੂੰ ਮਰੇ ਨੂੰ ਅੱਜ 15 ਸਾਲ ਹੋ ਗਏ, ਉਹਨੇ ਇਹ ਗੱਲ ਕਹਿਣੀ, ਜਾਨ ਜਿਹਦੇ ਕੋਲ ਪੈਸਾ ਨਹੀਂ ਉਹ ਬੰਦਾ ਕੈਸਾ। ਜੇ ਤੂੰ ਸਾਡਾ ਭਰਾ ਵਾ, ਦੇਖ ਲਓ ਅਸੀਂ ਇਹ ਭਰਾਵਾਂ ਤੌਰ ਚੱਲਿਆ, ਹੋਰ ਨਾ ਕੋਈ ਬਰਾਦਰੀ ਵਾਲਾ ਸਾਡੇ ਨਾਲ ਹੈ ਨਹੀਂ ਵੀ ਸਾਡੀ ਗੁਜਰਾਂ ਨਾਲ ਨਹੀਂ ਯਾਰੀ, ਸਾਡੀ ਅਵਾਣਾ ਨਾਲ ਨਹੀਂ ਯਾਰੀ, ਸਾਡੀ ਰਾਣਾ ਸਾਹਿਬ ਨਾਲ ਨਹੀਂ ਯਾਰੀ, ਸਾਡੇ ਬਾਪ ਆ ਉਹ, ਇੰਨਾ ਉਹਨਾਂ ਦਾ ਇਹਤਰਾਮ ਕਰਦੇ ਆ। ਤੇ ਔਰ ਕੱਲ ਆਏ ਆ, ਦੇਖ ਲਓ ਇੱਥੇ ਬੈਠੇ ਰਿਹਾ, ਤੁਸੀਂ ਪੁੱਛ ਲਓ ਗੱਡੀ ਵਾਲਿਆਂ ਕੋਲ ਉਹਨਾਂ ਦੀ ਕਿੰਨੀ ਕੁ ਇੱਜ਼ਤ ਕੀਤੀ, ਕਿੰਨਾ ਉਹਦਾ ਇਹਤਰਾਮ ਕੀਤਾ ਤੇ ਉਹਨਾਂ ਦੀ ਕਿੰਨੀ ਸੇਵਾ ਕੀਤੀ। ਤੇ ਫਿਰ ਅੱਲਾ ਚਾਹੇ ਜਿੱਤ ਹਾਰ ਤਾਂ ਅੱਲਾ ਦੇ ਹੱਥ ਹੁੰਦੀ ਹੈ ਭਾਈ, ਆਹ ਗੱਲ ਆ ਤੇ ਆ ਵਾਸਤਾ। ਤੇ ਚਾਚਾ ਜੀ ਉਦੋਂ ਸ਼ੌਕ, ਤੁਹਾਡੀ ਹੁਣ 62 ਸਾਲ ਉਮਰ ਹੋ ਗਈ ਆ, ਤੁਸੀਂ 10-12 ਸਾਲ ਉਮਰ ਜਦੋਂ ਤੁਹਾਨੂੰ ਸੁੱਝ ਸੀ ਪੂਰੀ, ਉਦੋਂ ਤੁਸੀਂ ਇਸ ਸ਼ੌਕ 'ਚ ਬੜੇ ਆ, ਸਵਾਰੀ ਵੀ ਕੀਤੀ ਜੀ, ਬੜੇ ਸ਼ਿਕਾਰੀਆਂ ਦੇ ਨਾਲ ਤੁਸੀਂ ਭਜਾਏ ਵੀ, ਮੁਕਾਬਲਾ ਵੀ ਕੀਤਾ, ਹਮਾਇਤ ਵੀ ਕੀਤੀ, ਜਿੱਤਾਂ ਹਾਰਾਂ ਵੀ ਤੁਸੀਂ ਦੇਖੀਆਂ। ਅੱਛਾ ਜੀ, ਉਦੋਂ ਦਾ ਸ਼ੌਕ ਤੇ ਹੁਣ ਦੇ ਸ਼ੌਕ ਦੇ ਵਿੱਚ ਜੀ ਕਿਹੜਾ ਫਰਕ ਹੈ ਜੀ? ਉਦੋਂ ਬਿਹਤਰ ਸੀ, ਉਦੋਂ ਗੱਲਾਂ ਦੀ ਬੜੀ ਚਾਸ ਸੀ। ਅੱਛਾ ਜੀ, ਉਦੋਂ ਫੈਸਲਾਬਾਦੋਂ ਹਾਜੀ ਸਾਹਿਬ ਗੁਲਾਮ ਹੁਸੈਨ ਨੇ ਆਉਣਾ ਨਾ, ਸਾਡੇ ਕੋਲ ਰਾਤਾਂ 3 ਰਹਿਣੀਆਂ। ਸਾਡੇ ਪਿੰਡ ਦੇ ਬੰਦਿਆਂ ਨੇ ਜਿਹੜੇ ਦੂਏ ਮੁਖਾਲਫ ਪਾਰਟੀ ਦੇ ਬੈਲ ਹੁੰਦੇ ਸੀ ਉਹਦੇ ਕੋਲ ਆਉਂਦੇ ਸੀ, ਉਹ ਬਾਤਾਂ ਪਾਉਂਦਾ ਸੀਗਾ। ਉਹ ਅੱਧੀ ਰਾਤ ਸਾਨੂੰ 2 ਵੱਜ ਜਾਣੇ, 3 ਸਿਆਲਾਂ ਦੀਆਂ ਰਾਤਾਂ ਨੂੰ ਉਹਨੇ ਬਾਤਾਂ ਪਾਈ ਜਾਣੀ ਸੀ। ਉਹਨੇ ਕਹਿਣਾ ਇੱਕ ਬੰਦਾ ਮੇਰਾ ਘਾਰਾ ਦੇਵੋ, ਫਿਰ ਅਸੀਂ ਉਹਦੀਆਂ ਗੱਲਾਂ ਦਾ ਘਾਰਾ ਦੇਣਾ ਤੇ ਸਾਰੀ ਰਾਤ ਬਾਤਾਂ ਪਾਉਣੀਆਂ, ਗੱਲਾਂ ਸੁਣਨੀਆਂ ਤੇ ਇੱਕ ਦੂਜੇ ਨਾਲ ਕਾਨੀਆਂ ਬੜੇ ਅੱਛੇ ਤਰੀਕੇ ਦੀਆਂ। ਕਿਸੇ ਧੀ ਭੈਣ ਦੀ ਉਹਨਾਂ ਬੰਦਿਆਂ ਨੇ ਜ਼ਿੰਦਗੀ 'ਚ ਗੱਲ ਨਹੀਂ ਕੀਤੀ ਇੱਜ਼ਤ ਦੀ। ਕੀ ਬਾਤ ਹੈ ਜੀ। ਸਭ ਤੋਂ ਵੱਡੀ ਗੱਲ ਇਹ ਜਿਹੜੇ ਸਾਡੇ ਦੋਸਤ ਸੀ, ਜਾਂ ਰਾਣਾ ਸਾਹਿਬ, ਜਾਂ ਹਾਜੀ ਸ਼ਫੀ, ਜਾਂ ਹਾਜੀ ਬਰਕਤ, ਜਾਂ ਚੌਧਰੀ ਅਖਤਰ ਅਨਵਰ ਵਕੀਲ, ਭਾਈ ਜ਼ਾਹਦ ਕਰੀਮ, ਇਹ ਆਪਣੇ ਫੈਸਲਾਬਾਦੀ ਆ, ਹਾਜੀ ਗੁਲਾਮ ਹੁਸੈਨ ਭਲਵਾਨ, ਜਾਂ ਰਾਣਾ ਰਿਆਜ਼, ਇਹਨਾਂ ਬੰਦਿਆਂ ਨੇ ਸਾਡੀ ਮਹਿਫਲ ਦੇ ਵਿੱਚ ਕਿਸੇ ਨੇ ਕਿਸੇ ਦੀ ਧੀ ਭੈਣ ਦੀ ਗੱਲ ਨਹੀਂ ਕੀਤੀ ਹੋ, ਨਾ ਕੋਈ ਸ਼ਰਾਬ ਦੀ, ਨਾ ਕਿਸੇ ਕੰਮ ਦੀ ਇਹਨਾਂ ਨੇ ਗਲਤ ਗੱਲ ਨਹੀਂ ਕੀਤੀ। ਅੱਛਾ ਜੀ, ਇਹ ਤੇ ਹੋ ਗਈ ਨਾ ਗੱਲ ਜੀ ਰਾਤ ਨੂੰ ਬੈਠਕ ਦੀ, ਜਦੋਂ ਗਰਾਊਂਡ ਦੇ ਬੈਲ ਭਜਾਉਂਦੇ ਸੀਗੇ, ਉਦੋਂ ਜਿੱਤ ਹਾਰ ਦੇ ਟਾਈਮ ਜਿੱਤ ਹਾਰ ਹੋਣੇ ਨਾ, ਜਦੋਂ ਜਿੱਤ ਹਾਰ ਹੋਣੇ ਇੱਥੇ ਕਿੰਨੂੰ ਲੈ ਜਾਣੇ ਸੀ ਥੈਲਾ ਭਰ ਕੇ। ਉਹ ਟਰਾਲੀ 'ਚ ਬੈਠੇ ਸੀਗੇ ਤੇ ਬਾਬਾ ਰਾਣਾ ਜਿੱਤਿਆ, ਭਲਵਾਨ ਹਰਿਆ, ਉਹਨੇ ਕਿੰਨੂੰ ਛਿੱਲ ਕੇ ਦਿੱਤਾ, ਬਾਬਾ ਜੀ ਫਾਓ ਕਿਨੂੰ, ਇਹਨਾਂ ਨੇ ਮੁਬਾਰਕ ਦਿੱਤੀ, ਉੱਠ ਕੇ ਜੱਫੀ ਪਾ ਕੇ ਮਿਲਣਾ। ਇਹ ਉਹ ਕਹਿੰਦਾ ਸੀ ਗੇਮ ਆ ਬੈਲਾਂ ਦੀ, ਤੇ ਗੇਮ ਨੂੰ ਗੇਮ ਵਾਲੀ ਜਗ੍ਹਾ ਤੇ ਰੱਖੋ, ਫਸਾਦ ਨਾ ਕਰੋ, ਲੇਕਿਨ ਫਸਾਦ ਚੰਗਾ ਨਹੀਂ ਹੁੰਦਾ। ਤੇ ਹੁਣ ਉਸ ਤਰ੍ਹਾਂ ਦਾ ਪਿਆਰ ਹੈ ਜੀ ਗਰਾਊਂਡਾਂ 'ਚ? ਨਹੀਂ, ਹੁਣ ਤਾਂ ਐਵੇਂ ਮੁੜ ਕੇ ਇੱਕ ਦੂਏ ਨੂੰ ਗਾਲਾਂ ਕੱਢਦੇ ਆ ਭਾਈ, ਇਹ ਗੱਲ ਨਹੀਂ ਚੰਗੀ ਹੈਗੀ, ਇਹ ਗੱਲ ਨਹੀਂ ਚੰਗੀ ਹੋਗੀ। ਅੱਜ ਮੈਂ ਤੇਰੇ ਕੋਲ ਹਰਿਆ ਨਾ, ਸਵੇਰ ਨੂੰ ਮੇਰੇ ਬੰਦਿਆਂ ਨੇ ਕੀ ਕਹਿਣਾ, ਚੱਲ ਰਾਤ ਨੂੰ ਯਾਰ ਕੱਢੋ ਗੱਡੀ ਚੱਲੀਏ, ਆਪਾਂ ਚੱਲ ਕੇ ਫਕਰੇ ਟੋਭਾ ਹੀ ਮੰਗਣਾ।
ਉਹ ਦੂਏ ਕਹਿੰਦੇ ਚਲੋ ਉਹਨੂੰ ਮੰਗੀਏ। ਉਹ ਘਰਾਂ ਵਾਲਿਆਂ ਨੂੰ ਵੀ ਹੁਣ ਪੱਟੀ ਦੀ ਦੌੜ ਹੁੰਦੀ ਆ, ਹਾਂਜੀ, ਜਾ ਕੇ ਬੌਲ ਮੰਗਿਆ ਸਾਰਿਆਂ ਘਰਾਂ ਨੂੰ। ਇਹ ਘਰ ਨੇ ਬੌਲ ਚੰਗਾ ਲੈ ਲਿਆ, ਭਾਕਯੂਮ ਨੇ, ਜਫਰ ਨੇ, ਸਲੇਮਪਰੀਏ ਨੇ, ਉਹ ਚੰਗਾ ਲੈ ਲਿਆ, ਉਹਨਾਂ ਫਕਰੇ ਟੋਭਾ ਪੈ ਗਿਆ। ਬਾਕੀ ਤਾਂ ਐਵੇਂ ਕੁੱਟਣ ਵਾਲੀ ਗੱਲ ਰਹਿ ਗਈ ਨਾ ਪਿੱਛੇ, ਦਿਲ ਨੂੰ ਸਮਝਾਉਣ ਦੀ ਆ। ਉਹਨਾਂ ਨੇ ਜਾ ਕੇ ਦੂਏ ਬੈਲ ਵੀ ਮੰਗਣੇ, ਉਹਨਾਂ ਉਸ ਮਿਆਰ ਦੇ ਹੀ ਹੈ ਨਹੀਂ ਉਹ ਬੈਲ, ਉਸ ਮਿਆਰ ਦੇ ਹੀ ਹੈ ਨਹੀਂ ਉਹ ਬੈਲ। ਉਹ ਲਿਆ ਕੇ ਅਸੀਂ ਦੂਆਂ ਲੋਕਾਂ ਦੇ ਵੀ ਬੌਲ ਜ਼ਾਇਆ ਕਰਦੇ ਆ, ਕੀ ਮਕਸਦ ਆ? ਅੱਛਾ ਜੀ, ਜਿਹੜੀ ਹੁਣ ਬੇਲਿਆਜ਼ੀ ਆ ਗਰਾਊਂਡ ਦੇ ਵਿੱਚ ਤੁਸੀਂ ਕਹਿੰਦੇ ਵੀ ਚੱਸ ਨਹੀਂ ਹੈਗੀ, ਇਹ ਕਿੱਦਾਂ ਖਤਮ ਹੋਊਗੀ ਜੀ? ਇਹ ਖਤਮ ਹੋਈ ਸੀਗੀ ਭਾ ਵੀ ਸੇਠ ਬੂਟਾ, ਅਸਦ ਭੋਲਾ ਤੇ ਇਹ ਨਾ ਬੰਦੇ ਵਿੱਚ ਆਉਣਗੇ ਤਾਂ ਹਟ ਜਾਣੀ ਆ। ਉਹਨਾਂ ਨੇ ਲੋਕਾਂ ਤੋਂ ਚੱਲਿਆਂ ਨੂੰ ਇਹ ਕਮੇਟੀ 'ਚ ਗੱਲ ਹੀ ਖਤਮ ਕਰਤੀ। ਇਹ ਲੋਕ ਬਦਤਮੀਜ਼ੀ ਕਰਨ ਲੱਗ ਪਏ ਸੀ। ਬੂਟਾ ਸਾਹਿਬ ਤੇ ਭੋਲਾ ਸਾਹਿਬ ਹੁਣ ਨਹੀਂ ਕਮੇਟੀ 'ਚ ਹੈ ਜੀ? ਨਹੀਂ ਹੈਗੇ ਆ, ਲੇਕਿਨ ਹਜੇ ਵੀ ਉਹ ਹੈਗੇ ਆ, ਲੇਕਿਨ ਉਹ ਅੱਗੇ ਵਾਲੀ ਦਿਲਚਸਪੀ ਨਹੀਂ ਲੈ ਰਹੇ। ਉਹਦੀ ਵਜ੍ਹਾ ਜੀ? ਉਹਦੀ ਵਜ੍ਹਾ ਇਹ ਆ ਵੀ ਭਾਈ ਜਾਨ ਨੇ ਸਾਡੇ ਤੇ, ਅਸਲ ਗੱਲ ਇਹ ਆ ਵੀ ਜਿਹੜਾ ਉਹਨਾਂ ਅਸਦ ਭੋਲੇ ਨੇ ਜਿੰਨਾ ਖਰਚਾ ਕੀਤਾ ਸੀ ਉਹਦਾ ਆਸਾਨ ਦੇ ਹੀ ਨਹੀਂ ਸਕਦੇ। ਅੱਛਾ ਜੀ। ਉਹਨਾਂ ਨੇ ਕਮੇਟੀ ਬਣਾਈ, ਉਹਨਾਂ ਨੇ ਜਿਵੇਂ ਜਵਾਈਆਂ ਭਾਈਆਂ ਨੂੰ, ਭੈਣਾਂ ਭਰਾਵਾਂ ਨੂੰ ਸੱਦੀ ਦਾ ਖਰਚੇ ਕੀਤੇ ਜਿਵੇਂ ਬਰਾਤ ਨੂੰ ਰੋਟੀ ਖਿਲਾਈ ਦੀ ਇੱਦਾਂ। ਔਰ ਅਸੀਂ ਭੁੰਜੇ ਬੈਠ ਕੇ ਇਕੱਠਾਂ 'ਚ ਜਾਂ ਮੰਜਿਆਂ 'ਤੇ ਬਹਿੰਦੇ ਸੀ। ਉਹਨਾਂ ਨੇ ਕੁਰਸੀਆਂ ਸੂਫੇ ਲਾ ਕੇ ਨਾ ਜਾਣੀ ਇਹ ਕਮੇਟੀ ਚਲਾਈ, ਫੈਸਲੇ ਹੋਣ ਲੱਗ ਪਏ ਵੀ ਸੇਠ ਬੂਟਾ ਸਾਡਾ ਸਦਰ ਬਣ ਗਿਆ। ਤੇ ਇਹ ਲੇਕਿਨ ਉਹ ਬੰਦੇ ਉਹਨਾਂ ਦੀ ਇੱਜ਼ਤ ਨਹੀਂ ਕਰਦੇ ਸੀ। ਅੱਛਾ ਜੀ। ਉਹਨਾਂ ਦੀ ਇੱਜ਼ਤ ਕਰਨੀ ਬਣਦੀ ਸੀ ਜਾਂ ਨਹੀਂ ਬਣਦੀ ਸੀ? ਉਹਨਾਂ ਦੀ ਇੱਜ਼ਤ ਕਰਨੀ ਬਣਦੀ ਸੀ। ਉਹਨਾਂ ਨੇ ਜੋ ਇੰਨਾ ਖਰਚਾ ਕੀਤਾ, ਲੋਕਾਂ ਦੀਆਂ ਲੜਾਈਆਂ ਮਕਾਈਆਂ, ਕੋਈ ਬੌਲਦ ਬਰੋਬਰ ਤੇ ਆਉਂਦੇ, ਉਹਨਾਂ ਦੇ ਦੁਆਰਾ ਵੀਡੀਓ ਦੇਖ ਕੇ ਫੈਸਲੇ ਕੀਤੇ, ਤੇ ਉਹ ਤਾਂ ਸਾਡੇ ਉਹਨਾਂ ਨੇ ਕੰਮ ਹੀ ਬਹੁਤ ਅੱਛਾ ਕਰਤਾ ਸੀਗਾ। ਸਾਨੂੰ ਤਾਂ ਉਹਨਾਂ ਦਾ, ਅਸੀਂ ਉਹਨਾਂ ਦਾ ਆਸਾਨ ਹੀ ਨਹੀਂ ਦੇ ਸਕਦੇ। ਸਾਨੂੰ ਲੋਕਾਂ ਨੂੰ ਉਹਨਾਂ ਦੀ ਕਦਰ ਹੀ ਹੈ ਨਹੀਂ ਵੀ ਸੇਠ ਬੂਟਾ ਕੀ ਸ਼ੈ ਵਾ, ਜਸਦ ਭੋਲਾ ਕੀ ਸ਼ੈ ਸੀ। ਹਾਜੀ ਜ਼ਹੀਰ ਨੇ ਬੜਾ ਜ਼ੋਰ ਲਾਇਆ, ਭਾਈ ਤੁਸੀਂ ਚਲਾਓ, ਉਹ ਆਪਦੇ ਕੋਲੋਂ ਵੀ ਖਰਚਾ ਕਰਦਾ ਰਿਹਾ। ਹਾਜੀ ਸ਼ਬੀਰ ਵੀ, ਸਾਰੇ ਡਾਕਟਰ ਤਾਹਾ ਢੇਰੀ ਵਾਲਾ, ਇਹ ਸਾਰੇ ਕਰਦੇ ਰਹੇ ਆ, ਲੇਕਿਨ ਲੋਕ ਚੱਲਣ ਨਹੀਂ ਦਿੰਦੇ, ਇੱਕ ਦੂਜੇ ਨੂੰ ਉਂਗਲਾਂ ਲਾਈ ਜਾਂਦੇ ਆ। ਇਹ ਕੰਮ ਹੀ ਕੋਈ ਨਹੀਂ ਭਾ ਉਂਗਲਾਂ ਵਾਲਾ। ਅੱਛਾ ਜੀ। ਇਹ ਸ਼ੌਕ ਨੂੰ ਸ਼ੌਕ ਵਾਲੀ ਜਗ੍ਹਾ ਤੇ ਰੱਖੋ। ਉਹ ਬੰਦੇ ਹੁਣ ਨਹਿਰ ਤੇ ਦੇਖੇ ਨਹੀਂ ਫੈਸਲਾਬਾਦ, ਉਹ ਟੀਕੇ ਲਾਉਂਦੇ ਇੱਕ ਦੂਜੇ ਨੂੰ, ਉੱਥੇ ਰਾਤ ਨੂੰ 50 ਬੰਦੇ ਹੁੰਦੇ ਆ ਬੈਠੇ ਟੀਕੇ ਲਾਉਣ ਵਾਲੇ। ਉਸ ਕੰਮ ਤੋਂ ਆਪਾਂ ਬਚੇ ਆ। ਐਡਾ ਪਾਕ ਸ਼ੌਕ ਆ, ਇਹਦੇ ਵਿੱਚ ਕੋਈ ਗੱਲ ਹੀ ਹੈ ਨਹੀਂ ਨਾ। ਇਹ ਹਰਾਮ ਦੀ ਸ਼ੈ, ਇਹਦੇ ਵਿੱਚ ਕੋਈ ਬੈਲ ਵੀ ਹਲਾਲ ਦੇ ਆ। ਹਲਾਲ ਸ਼ੈ ਨਾ ਜਿਹਨੂੰ ਆਪਾਂ ਭਿਉਨੇ ਇਸਤੇਮਾਲ ਆਉਂਦੇ ਹੈਗਾ। ਹਾਂਜੀ। ਤੇ ਇਹ ਕੋਈ ਗੰਦਾ ਸ਼ੌਕ ਨਹੀਂ, ਬਹੁਤ ਅੱਛਾ ਸ਼ੌਕ ਆ ਵੀਰਾ, ਇਹ ਕਰਨਾ ਬਣਦਾ ਆਪਾਂ ਨੂੰ। ਜੀ ਅੰਕਲ ਜਾਨਾ ਜੀ, ਬਹੁਤ ਜ਼ਿਆਦਾ ਸ਼ੁਕਰੀਆ ਤੁਹਾਡਾ ਜੀ, ਤੁਸੀਂ ਸਾਨੂੰ ਕੀਮਤੀ ਟਾਈਮ ਦਿੱਤਾ ਜੀ, ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਜੀ। ਦੋਸਤੋ, ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰਾਖਾ।